ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਮੈਂ ਤੁਹਾਡਾ ਸੱਜਣ, ਤੁਹਾਡਾ ਮਿੱਤਰ, ਤੁਹਾਡਾ ਵੀਰ ਅਫਜ਼ਲ ਪੱਟੀ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲ ਵੇਲੇ ਦੀ। ਤੇ ਮੇਰੇ ਨਾਲ ਮੌਜੂਦ ਨੇ ਸਾਡੇ ਵੀਰ ਜ਼ੁਲਫਕਾਰ ਜੱਟ ਸਾਹਿਬ। अस्सलाम वालेकुम ਜੱਟ ਸਾਹਿਬ। ਵਾਹ ਇਸਲਾਮ, ਬਹੁਤ ਸ਼ੁਕਰੀਆ ਭਾਈ ਤੇ ਸਾਹਿਬ। ਮੈਂ ਆਪਣੇ ਪਿਆਰੇ ਵੇਖਣ ਵਾਲਿਆਂ ਨੂੰ ਦੱਸਦਾ ਜਾਵਾਂ ਕਿ ਜੱਟ ਸਾਹਿਬ ਨੇ ਅੱਜ ਕਾਫੀ ਅਰਸੇ ਦੇ ਬਾਅਦ, ਜਿਸ ਤਰ੍ਹਾਂ ਕਿ ਸਾਡੇ ਜਿਹੜੇ ਦੇਖਣ ਵਾਲੇ ਸਾਡੇ ਨਾਜ਼ਰੀਨ ਨੇ, ਉਹਨਾਂ ਨੂੰ ਜਿਹੜੇ ਬਕਾਇਦਗੀ ਨਾਲ ਦੇਖਦੇ ਨੇ ਉਹਨਾਂ ਨੂੰ ਪਤਾ ਕਿ ਅੱਜ ਕੱਲ੍ਹ ਜੱਟ ਸਾਹਿਬ ਜਿਹੜਾ ਉਹ ਸੋਲੋ ਫਲਾਈਟ ਤੇ ਜਿਹੜਾ ਨਾ ਉਹ ਚੱਲ ਰਹੇ ਨੇ ਤੇ ਉਹ ਸ਼ਾਰਟ ਰੀਲਾਂ। ਤੇ ਇੱਕ ਤੇ ਪੁੱਛਾਂਗੇ ਜੱਟ ਸਾਹਿਬ ਨੂੰ, ਕਿਉਂਕਿ ਅਸੀਂ ਤੇ ਉਹ ਅਕਸਰ ਜਾਂ ਸਾਡੇ ਜਿਹੜੇ ਨਾਜ਼ਰੀਨ ਨੇ ਉਹਨਾਂ ਨੇ ਵੇਖਿਆ ਕਿ ਅਸੀਂ ਇਕੱਠੇ ਹੀ ਜਿਹੜਾ ਉਹ ਪ੍ਰੋਗਰਾਮ ਕਰਨੇ ਆ। ਤੇ ਸੱਚੀ ਗੱਲ ਤੇ ਹੈਗੀ ਹੈ ਕਿ ਮੈਂ ਵਾਕਈ ਇਹਨਾਂ ਤੋਂ ਬਗੈਰ ਜਿਹੜਾ ਨਾ ਬਹੁਤ ਕਮ ਪ੍ਰੋਗਰਾਮ ਕਰਨਾ, ਲੇਕਿਨ ਸਾਡੇ ਜੱਟ ਸਾਹਿਬ ਜਿਹੜੇ ਨੇ ਇਹ ਅੱਜ ਕੱਲ੍ਹ ਇਕੱਲੇ ਉਹ ਛੋਟੀਆਂ ਛੋਟੀਆਂ ਰੀਲਾਂ ਜਿਹਦੇ ਵਿੱਚ ਬਹੁਤ ਸਾਰੇ ਪੈਗਾਮ ਤੇ ਮੈਸੇਜ ਨੇ। ਇੱਕ ਤੇ ਜੱਟ ਸਾਹਿਬ ਦੇ ਕੋਲੋਂ ਉਹ ਪੁੱਛਾਂਗੇ, ਤੇ ਦੂਸਰੇ ਨੰਬਰ ਦੇ ਉੱਤੇ ਮੈਂ ਜੱਟ ਸਾਹਿਬ ਨੂੰ ਸਵਾਲ ਕਰਾਂਗਾ ਕਿ ਸਾਡਾ ਜਿਹੜਾ ਮੀਡੀਆ ਵਾ ਔਰ ਵਕਤ ਦੇ ਨਾਲ ਨਾਲ, ਵਕਤ ਗੁਜ਼ਰਨ ਦੇ ਨਾਲ ਨਾਲ ਜੱਟ ਸਾਹਿਬ ਜਿਸ ਤਰ੍ਹਾਂ ਡਿਫਰੈਂਟ ਮੁਖਤਲਿਫ ਚੀਜ਼ਾਂ ਚੇਂਜ ਹੁੰਦੀਆਂ ਨੇ, ਔਰ ਅਗਰ ਅਸੀਂ ਮੌਜੂਦਾ ਸੂਰਤ ਹਾਲ ਨੂੰ, ਮੌਜੂਦਾ ਅਸੀਂ ਵੇਲੇ ਨੂੰ ਵੇਖੀਏ ਤੇ ਮੀਡੀਆ ਜਿਹੜਾ ਉਹ ਇੱਕ ਚੌਥਾ ਸਤੂਨ ਆ ਠੀਕ ਹੈ, ਤੇ ਜਿਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਵੀ ਨਹੀਂ ਆ ਬਿਲਕੁਲ ਕਿ ਇਹ ਜਿਹੜਾ ਮੀਡੀਆ ਵਾ, ਔਰ ਮੀਡੀਆ ਦਾ ਜਿਹੜਾ ਕਿਰਦਾਰ ਸਾਡੇ ਮੁਆਸ਼ਰੇ ਦੇ ਵਿੱਚ, ਸਾਡੀ ਸੁਸਾਇਟੀ ਦੇ ਵਿੱਚ, ਸਾਡੇ ਲੋਕਾਂ ਦੇ ਬਾਰੇ 'ਚ। ਅੱਛਾ, ਮੁਸ਼ੱਰਫ ਤੋਂ ਬਾਅਦ ਜਿਸ ਤਰ੍ਹਾਂ ਕਿ ਮੀਡੀਆ ਨੇ ਕੰਮ ਕੀਤਾ, ਜਿਸ ਤਰ੍ਹਾਂ ਮੀਡੀਆ ਸਾਹਮਣੇ ਆਇਆ, ਔਰ ਮੀਡੀਆ ਨੇ ਵਾਕਈ ਸਾਬਤ ਕੀਤਾ ਕਿ ਇੱਕ ਚੌਥਾ ਸਤੂਨ ਆ। ਠੀਕ। ਅੱਛਾ, ਲੇਕਿਨ ਅਗਰ ਪਿਛਲੇ ਕੁਛ ਸਾਲਾਂ ਤੋਂ ਅਸੀਂ ਇਹ ਵੇਖੀਏ, ਔਰ ਇਹ ਨਾ ਸਿਰਫ ਇੱਕ ਮੈਂ ਹੀ ਇਹ ਗੱਲ ਕਹਿ ਰਿਹਾ ਵਾਂ, ਸਾਡੇ ਬਹੁਤ ਸਾਰੇ ਨਾਜ਼ਰੀਨ ਜਿਹੜੇ ਨੇ ਮੇਰੀ ਗੱਲ ਨਾਲ ਇਤਫਾਕ ਕਰਨਗੇ ਕਿ ਪਿਛਲੇ ਕੁਛ ਸਾਲਾਂ ਤੋਂ ਨਾ ਇਸ ਮੀਡੀਆ ਦਾ ਜਿਹੜਾ ਕਿਰਦਾਰ ਆ ਉਹ ਕੁਛ ਨਾ ਸਮਝ ਤੋਂ ਬਾਹਰ ਹੋ ਰਿਹਾ, ਔਰ ਨਜ਼ਰ ਆ ਰਿਹਾ ਠੀਕ ਕਿ ਮੀਡੀਆ ਆਪਣੀ ਸਿਮਤ ਜਿਹੜੀ ਆ ਨਾ ਉਹ ਦਰੁਸਤ ਨਹੀਂ, ਉਹ ਗਲਤ ਸਿਮਤ ਨੂੰ ਜਾ ਰਿਹਾ। ਅੱਛਾ, ਲੇਕਿਨ ਉਹਦੇ ਨਾਲ ਨਾਲ ਇੱਕ ਜਿਹੜੀ ਚੰਗੀ ਚੀਜ਼ ਹੋਈ ਨਾ ਕਿ ਇਹ ਮੀਡੀਆ ਜਿਸ ਟਾਈਮ ਤੇ ਇਹਨੇ ਆਪਣਾ ਰਾਹ ਥੋੜ੍ਹਾ ਜਿਹਾ ਬਦਲਿਆ, ਜਾਂ ਇਹ ਉਹ ਜਿਹਨੂੰ ਕਹਿੰਦੇ ਨਾ ਕਿ ਕੋਈ ਮੁਫਾਹਮਤ ਦਾ ਸ਼ਿਕਾਰ ਹੋਇਆ, ਤੇ ਉਹਦੇ ਨਾਲ ਨਾਲ ਸੋਸ਼ਲ ਮੀਡੀਆ ਜਿਹੜਾ ਉਹ ਬਹੁਤ ਇੰਪਰੂਵ ਕਰ ਗਿਆ। ਬਿਲਕੁਲ ਠੀਕ। ਔਰ ਅੱਜ ਅਗਰ ਅਸੀਂ ਮੌਜੂਦਾ ਟਾਈਮ ਤੇ ਵੇਖੀਏ ਤੇ ਸਾਡਾ ਹਰ ਚੱਲਦਾ ਫਿਰਦਾ ਇੱਕ ਨੌਜਵਾਨ ਜਿਹੜਾ ਵਾ ਉਹ ਇੱਕ ਸਹਾਫੀ ਆ। ਬਿਲਕੁਲ ਠੀਕ। ਔਰ ਬਹੁਤ ਸਾਰੇ ਐਸੇ ਵਾਕਿਆਤ ਜਿਨ੍ਹਾਂ ਨੂੰ ਇੱਕ ਜਿਹੜਾ ਮੀਡੀਆ ਅਸੀਂ, ਔਰ ਮੈਂ ਤੇ ਉਹਨੂੰ ਕੰਟਰੋਲਡ ਮੀਡੀਆ ਹੀ ਕਹਾਂਗਾ, ਉਹ ਸਾਹਮਣੇ ਨਹੀਂ ਲਿਆ ਸਕਦਾ, ਨਹੀਂ ਲਿਆਉਂਦਾ, ਹਾਲਾਂਕਿ ਹਕਾਇਕ ਦਾ ਪਤਾ ਹੁੰਦਾ। ਤੇ ਉਹਦੇ ਅਗਰ ਅਸੀਂ ਆਪੋਜ਼ਿਟ ਜਾਈਏ ਤੇ ਸੋਸ਼ਲ ਮੀਡੀਆ ਦੇ ਵਿੱਚ ਉਹ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਤਲਬ ਕਿ ਲੋਕ, ਸਾਡੇ ਨੌਜਵਾਨ ਜਿਹੜੇ ਨੇ ਉਹ ਬਾਹਰ ਲੈ ਕੇ ਆਉਂਦੇ ਨੇ। ਇਸ ਬਾਰੇ ਦੇ ਵਿੱਚ ਤੁਸੀਂ ਥੋੜਾ ਸਾਰਾ ਮੈਨੂੰ ਜ਼ਰਾ ਤੇ ਮੇਰੇ ਵੇਖਣ ਵਾਲਿਆਂ ਨੂੰ ਤੁਸੀਂ ਦੱਸੋ। ਇੱਕ ਤੇ ਜਿਹੜਾ ਤੁਸੀਂ ਉਹ ਆਪਣਾ ਉਹ ਰੀਲਾਂ ਦੇ ਉੱਤੇ ਕੰਮ ਕਰ ਰਹੇ ਹੋ, ਤੇ ਦੂਸਰਾ ਜਿਹੜਾ ਮੀਡੀਆ ਦੇ ਹਵਾਲੇ ਦੇ ਨਾਲ। ਭਾਈ ਸਾਹਿਬ ਬਹੁਤ ਸ਼ੁਕਰੀਆ। ਇੱਕ ਤੇ ਇਹ ਵੇ ਕਿ ਵਾਹਵਾ ਦਿਨਾਂ ਬਾਅਦ ਸਾਡੀ ਮੁਲਾਕਾਤ ਹੋਈ ਹੈ, ਜੀ ਦਿਨ ਵੀ ਕੀ ਮਹੀਨੇ ਲੰਘ ਗਏ, ਤੇ ਤੁਹਾਡੀ ਕਮੀ ਮੈਂ ਬੜੀ ਸ਼ਿੱਦਤ ਨਾਲ ਮਹਿਸੂਸ ਕਰ ਰਿਹਾ ਸੀ। ਦੂਸਰਾ ਇਹ ਸੀ ਕਿ ਚੂੰਕਿ ਸਾਡਾ ਗੱਲ ਵੇਲੇ ਦੀ ਜਦੋਂ ਅਸੀਂ ਸਟਾਰਟ ਲਿਆ ਸੀ ਦੁਬਾਰਾ, ਜੀ ਉਹਦੇ ਵਿੱਚ ਸਾਡਾ ਇੱਕ ਏਮ ਸੀ, ਸਾਡਾ ਇੱਕ ਮਕਸਦ ਸੀ। ਬਿਲਕੁਲ ਉਹ ਮਕਸਦ ਇਹ ਸੀ ਕਿ ਮੁਆਸ਼ਰੇ ਦੇ ਅੰਦਰ ਇਸਲਾਹ ਵਾਲਾ ਕੰਮ ਕਰਨਾ, ਬਿਲਕੁਲ ਨਾ ਕਿ ਤਖਰੀਬਕਾਰੀ ਵਾਲਾ ਕੰਮ ਅਸੀਂ ਨਹੀਂ ਕਰਨਾ। ਬਿਲਕੁਲ ਠੀਕ ਹੈ, ਯਾਨੀ ਸਾਡੇ ਪਲੇਟਫਾਰਮ ਤੋਂ ਕੋਈ ਪੋਜ਼ਿਟਿਵ ਜਿਹੜਾ ਨਾ ਇੱਕ ਮੁਸਬਤ ਪੈਗਾਮ ਜਾਏ, ਔਰ ਸਾਡੇ ਪ੍ਰੋਗਰਾਮ ਵਿੱਚ ਉਹ ਵੀ ਇਹੋ ਹੀ ਰਿਹਾ ਵਾ। ਉਹ ਵੀ ਇਹ ਰਿਹਾ। ਅੱਛਾ, ਉਹਦੇ ਵਿੱਚ ਮੇਨ ਚੀਜ਼ ਇਹ ਆਈ ਹੈ ਕਿ ਸਾਡਾ ਮੀਡੀਅਮ ਪੰਜਾਬੀ, ਹਾਂਜੀ ਅਸੀਂ ਮਾਂ ਬੋਲੀ ਦੇ ਵਿੱਚ ਗੱਲਬਾਤ ਕਰਦੇ ਹਾਂ ਸਾਦਾ ਲਫ਼ਜ਼ਾਂ ਦੇ ਵਿੱਚ, ਤਾਂ ਕਿ ਆਮ ਲੋਕਾਂ ਨੂੰ ਵੀ ਗੱਲ ਦੀ ਸਮਝ ਆ ਸਕੇ। ਆਏ। ਰਹੀ ਗੱਲ ਜਿਹੜੀ ਰੀਲ ਦੀ ਤੁਸੀਂ ਗੱਲ ਕਰ ਰਹੇ ਹੋ, ਉਹਦੇ ਵਿੱਚ ਇੱਕ ਤੇ ਵਜ੍ਹਾ ਇਹ ਸੀ ਕਿ ਤੁਹਾਡੀ ਅਦਮ ਮੌਜੂਦਗੀ, ਸਿੱਧੀ ਜੀ ਗੱਲ। ਤੁਸੀਂ ਹੋਵੋ ਨਾ ਤੇ ਚਲੋ ਰਲ ਮਿਲ ਕੇ ਕੋਈ ਥੋੜਾ ਜਿਹਾ ਭਾਰ ਵੰਡ ਲੈਂਦੇ ਹੋ, ਕੁਝ ਮੈਂ ਵੰਡ ਲਿਆ, ਨਿਜ਼ਾਮ ਚੱਲ ਜਾਂਦਾ ਸੀ ਜੀ। ਤੇ ਉਹ ਕਹਿੰਦੇ ਨੇ ਇੱਕ ਹੁੰਦਾ, ਦੋ ਯਾਰ। ਹਾਂਜੀ। ਲੇਕਿਨ ਉਸ ਦੇ ਬਾਵਜੂਦ ਹੋ ਹੀ ਰਿਹਾ ਸੀ ਵਿੱਚ ਥੋੜਾ ਜਿਹਾ ਮੈਂ ਇਸ ਚੀਜ਼ ਨੂੰ ਮਹਿਸੂਸ ਕੀਤਾ ਕਿ ਯਾਰ ਹੁਣ ਸਾਡਾ ਨਾ ਇਸ ਤਰ੍ਹਾਂ ਜਿਵੇਂ ਸਾਡਾ ਮੈਸੇਜ ਜਾਣਾ ਰੁਕ ਗਿਆ। ਜੀ ਜੀ ਠੀਕ ਹੈ, ਮੈਂ ਰੀਲ ਉਹੀ ਬਣਾਉਣਾ ਵਾ ਜਿਹੜੀ ਤੁਸੀਂ ਦੇਖ ਰਹੇ ਹੋ। ਆਮ ਤੌਰ ਤੇ ਮੈਂ ਗੱਲਬਾਤ ਕਰ ਰਿਹਾ ਹੁੰਦਾ, ਮੈਂ ਕੋਈ ਬਹੁਤ ਜ਼ਿਆਦਾ ਪੜ੍ਹੀ ਲਿਖੀ ਗੱਲ ਨਹੀਂ ਕਰ ਰਿਹਾ ਹੁੰਦਾ ਜੀ। ਮੈਂ ਜ਼ਿਆਦਾ ਗੱਲਾਂ ਉਹ ਕਰ ਰਿਹਾ ਹੁੰਦਾ ਜਿਹੜੀਆਂ ਮੇਰੀਆਂ ਮੁਸ਼ਾਹਦੇ ਚੋਂ ਗੁਜ਼ਰੀਆਂ ਜੀ, ਸਾਦਾ ਗੱਲਾਂ। ਜੀ। ਔਰ ਦੂਸਰੀ ਬਾਤ ਇਹ ਕਿ ਜ਼ਿਆਦਾ ਟਾਈਮ ਮੈਨੂੰ ਹੋ ਗਿਆ, ਆਲਮੋਸਟ 20-22 ਸਾਲ ਹੋ ਗਏ ਮੈਨੂੰ ਘਰੋਂ ਬਾਹਰ ਨਿਕਲਿਆ। ਠੀਕ ਹੈ, ਪਰਦੇਸ ਇੱਧਰ ਉੱਧਰ ਸਾਰਾ ਜੀ। ਉਹ ਫਿਰ ਤੁਹਾਡੇ ਮੁਸ਼ਾਹਦੇ ਦੇ ਵਿੱਚ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਨਾ, ਉਹਨੂੰ ਤੁਸੀਂ ਇੱਕ ਰੀਲ ਕਹਿ ਲਓ, ਉਹਨੂੰ ਕਿਸੇ ਵੀ ਰੰਗ ਦੇ ਵਿੱਚ ਕੋਈ ਇੱਕ ਅੱਧੇ ਮਿੰਟ ਦੇ ਵਿੱਚ ਉਹਨੂੰ ਕੋਸ਼ਿਸ਼ ਕਰੀਦੀ ਆਵਾਮ ਤੱਕ ਪਹੁੰਚਾਈ। ਜੀ। ਦੇਖੋ ਕਹਿੰਦੇ ਨੇ ਕਿ ਤੁਸੀਂ ਅਗਰ ਕਿਤਾਬਾਂ ਪੜ੍ਹ ਕੇ ਇੱਕ ਜਗ੍ਹਾ ਤੇ ਪਹੁੰਚ ਜਾਓ ਨਾ, ਜੀ। ਤੇ ਤੁਸੀਂ ਮੁਸ਼ਾਹਦੇ ਦੇ ਨਾਲ ਉਹ ਕਈ ਕਿਤਾਬਾਂ ਦਾ ਗਿਆਨ ਇੱਕ ਟਾਈਮ ਦੇ ਵਿੱਚ ਵੀ ਤੁਹਾਨੂੰ ਮਿਲੇ। ਬਿਲਕੁਲ। ਯਾਨੀ ਅਸੀਂ ਉਹ ਜਿਹੜੀ 18-20 ਸਾਲ ਦੀ ਤਪੱਸਿਆ ਹੈ ਨਾ,
ਜੀ ਉਸ ਦੌਰਾਨ ਜਿਹੜਾ ਕੋਈ ਸਾਡੇ ਨਾਲ ਕੋਈ ਮਾੜ ਚੰਗ ਹੋਈ ਹੈ ਨਾ, ਉਹਨੂੰ ਆਪਣੇ ਜਜ਼ਬਾਤ ਦੇ ਵਿੱਚ ਲਿਆ ਕੇ ਜੀ, ਉਹ ਬਿਲਕੁਲ। ਤਰਜਮਾਨੀ ਕਰੀਦੀ, ਕੋਸ਼ਿਸ਼ ਕਰੀਦੀ ਤਾਂ ਕਿ ਲੋਕਾਂ ਤੱਕ ਇਹ ਗੱਲ ਜੈ ਪਹੁੰਚ ਜਾਏ। ਜੀ ਇੱਕ ਬਿਲਕੁਲ। ਚੀਜ਼ ਤੇ ਪਿਓਰਲੀ ਉਹਦਾ ਮਕਸਦ ਇੱਕ ਹੀ ਹੈ ਹੂੰ। ਕਿ ਭਾਈ ਚੀਜ਼ ਨੂੰ ਪੋਜ਼ਿਟਿਵ ਤੁਸੀਂ ਲਵੋ ਨਾ। ਜੀ ਠੀਕ ਹੈ, ਮੈਂ ਇਹਦੇ ਵਿੱਚ ਇੱਕ ਮਿਸਾਲ ਦਿੰਦਾ ਕਿ ਲਾਲਚੀ ਬੰਦਾ ਜਿਹੜਾ ਨਾ, ਭੈੜਾ ਵੀ ਹੁੰਦਾ ਹੈ ਤੇ ਚੰਗਾ ਵੀ ਹੁੰਦਾ ਹੈ। ਹੂੰ। ਉਹ ਗੱਲ ਫੇਰ ਉਹ ਗੱਲ ਵੇਲੇ ਦੀ ਹੋ ਜਾਏਗੀ ਹਾਂਜੀ ਰੀਲ ਦੀ ਸੂਰਤ 'ਚ, ਹਾਂਜੀ ਕਿ ਲਾਲਚੀ ਬੰਦਾ ਜਿਹੜਾ ਨਾ ਉਹ ਭੈੜਾ ਵੀ ਹੁੰਦਾ ਤੇ ਚੰਗਾ ਵੀ ਹੁੰਦਾ। ਹੁਣ ਚੰਗਾ ਤੁਸੀਂ ਵੀ। ਕਹੋਗੇ ਯਾਰ ਇੱਕ ਟਾਈਮ 'ਚ ਦੋਏ ਕਿਵੇਂ ਹੋ ਸਕਦਾ ਵਾ? ਹੂੰ। ਪਹਿਲਾਂ ਅਸੀਂ ਵੀ ਨਹੀਂ ਮੰਨਦੇ, ਲੇਕਿਨ ਹੁੰਦਾ। ਲਾਲਚ ਅਗਰ ਤੁਹਾਡਾ ਐਸਾ ਹੈ ਕਿ ਜਿਹਦੇ ਨਾਲ ਦੂਸਰੇ ਦਾ ਨੁਕਸਾਨ ਹੋ ਰਿਹਾ, ਜੀ ਉਹ ਡੈਫੀਨੇਟਲੀ ਗਲਤ ਹੈ। ਹੂੰ। ਤੇ ਜੇ ਲਾਲਚ ਤੁਹਾਨੂੰ ਇਹ ਵੇ ਕਿ ਤੁਸੀਂ ਤਰੱਕੀ ਕਰਨੀ ਹੈ, ਤੁਹਾਡਾ ਲਾਲਚ ਇਹ ਵੇ ਤੁਸੀਂ ਅੱਗੇ ਵਧਣਾ ਹੈ, ਜੀ ਤੁਹਾਡਾ ਲਾਲਚ ਇਹ ਵੇ ਕਿ ਕੁਝ ਬਣ ਕੇ ਵਿਖਾਣਾ, ਜੀ ਇਹ ਲਾਲਚ ਠੀਕ ਹੈ। ਜੀ ਠੀਕ ਹੈ, ਕਈਆਂ ਨੂੰ ਲਾਲਚ ਹੁੰਦਾ ਪੈਸਾ ਬਹੁਤਾ ਕਮਾਉਣ ਦਾ, ਤੇ ਇਹਦੇ ਵਿੱਚ ਗਲਤ ਗੱਲ ਕਿਹੜੀ? ਹੂੰ। ਤਰੀਕਾ ਜਾਇਜ਼ ਹੋਣਾ ਚਾਹੀਦਾ। ਤਰੀਕਾ ਜਾਇਜ਼ ਹੋਣਾ ਚਾਹੀਦਾ। ਸੋ ਗੱਲ ਇਹ ਵੇ ਕਿ ਉਹ ਅਸੀਂ ਕੋਸ਼ਿਸ਼ ਇਹੀ ਕਰਦੇ ਹਾਂ ਗੱਲ ਵੇਲੇ ਦੇ ਵਿੱਚ ਕਿ ਹਰ ਚੀਜ਼ ਦੇ ਵਿੱਚ ਕੋਈ ਮੁਸਬਤ ਚੀਜ਼ ਜਿਹੜੀ ਹੈ, ਕੋਈ ਮੁਸਬਤ ਪਹਿਲੂ ਜਿਹੜਾ ਉਹ ਲੋਕਾਂ ਤੱਕ ਲੈ ਕੇ ਆਉਂਦਾ। ਜੀ ਇੱਕ ਚੀਜ਼ ਤੇ ਹੋ ਗਈ ਹੈ। ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਨਾ, ਮੀਡੀਆ। ਜੀ ਦੇਖੋ, ਮੈਂ ਇਹਨੂੰ ਇਸ ਤਰੀਕੇ ਨਾਲ ਸਮਝਾਉਣਾ ਵਾ ਕਿ ਫੀ ਜ਼ਮਾਨਾ ਅੱਜ ਤੋਂ ਕੋਈ ਕੁਝ ਸਾਲ ਪਹਿਲਾਂ, ਯਾਨੀ ਤੁਸੀਂ ਮੁਸ਼ਰਫ ਦੌਰ ਦੀ ਗੱਲ ਕੀਤੀ, ਉਸ ਤੋਂ ਪਿੱਛੇ ਥੋੜਾ ਜਿਹਾ ਚਲੇ ਜਾਓ ਨਾ, ਹਨੇਰੇ ਦਾ ਦੌਰ ਮੈਂ ਉਹਨੂੰ ਕਹਿੰਦਾ, ਪਿਛਲੀ ਸਦੀ। ਠੀਕ ਹੈ। ਹਨੇਰਾ ਇਸ ਹਿਸਾਬ 'ਚ ਨਹੀਂ ਕਿ ਖੁਦਾ ਨਾ ਖਾਸਤਾ ਕੋਈ ਜਹਾਲਤ ਸੀ, ਹੂੰ। ਬੜੇ ਬੜੇ ਦਾਨਾ ਲੋਕ ਸੀ, ਅਕਲਮੰਦ ਲੋਕ ਹਾਂਜੀ ਸੀ। ਬਿਲਕੁਲ ਬਿਲਕੁਲ। ਹਨੇਰੇ ਦਾ ਦੌਰ ਮੈਂ ਇਸ ਵਜ੍ਹਾ ਤੋਂ ਕਹਿਣਾ ਵਾ ਹੂੰ। ਕਿ ਉਸ ਦੌਰ ਦੇ ਵਿੱਚ ਇਨਫੋਰਮੇਸ਼ਨ ਦਾ ਫਲੋ ਇਸ ਲੈਵਲ ਦਾ ਨਹੀਂ ਸੀ ਹੈਗਾ। ਬਿਲਕੁਲ। ਯਾਨੀ ਮਹਦੂਦ ਜ਼ਰਾਏ ਸਨ ਤੁਹਾਡੇ ਕੋਲ ਹਾਂ। ਇਨਫੋਰਮੇਸ਼ਨ ਮਿਲਣ ਦੇ। ਜੀ ਉਹਦੇ ਵਿੱਚ ਅਖਬਾਰ ਹੁੰਦੀ ਸੀ ਜਾਂ ਕੋਈ ਰਸਾਲੇ ਰਸੂਲੇ ਲੋਕ ਛਾਪਦੇ ਸਨ ਇਸ ਤਰ੍ਹਾਂ, ਜੀ ਤੇ ਉਹ ਵੀ ਵਨ ਸਾਈਡਡ ਸਟੋਰੀ ਹੁੰਦੀ ਸੀ, ਉਹਨੂੰ ਕਾਊਂਟਰ ਕਰਨਾ ਵੀ ਜਿਹੜਾ ਨਾ ਵਨ ਵੇ ਟ੍ਰੈਫਿਕ ਚੱਲ ਰਹੀ ਹੁੰਦਾ। ਜੀ ਬਿਲਕੁਲ। ਬਾਅਦ 'ਚ ਮੀਡੀਆ ਆਇਆ, ਹੂੰ। ਮੀਡੀਆ ਨੇ ਜਿਹੜਾ ਬੜਾ ਕਿਰਦਾਰ ਅਦਾ ਕੀਤਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜੀ ਲੇਕਿਨ ਹੁੰਦਾ ਹੈ ਵੇ ਕਿ ਹਰ ਗੱਲ ਦੇ ਦੋ ਪਹਿਲੂ ਹੁੰਦੇ। ਜੀ ਜਦੋਂ ਮੀਡੀਆ ਨੂੰ ਹਰ ਤਸਵੀਰ ਦੇ ਦੋ ਰੁਖ ਹੁੰਦੇ ਦੋ ਨੇ। ਰੁਖ ਹੁੰਦੇ, ਹੂੰ। ਜਿੰਨੀ ਦੇਰ ਤੇ ਮੀਡੀਆ ਰਿਹਾ ਨਾ ਸਹਾਫੀਆਂ ਦੇ ਹੱਥ 'ਚ, ਹੂੰ। ਉਨੀ ਦੇਰ ਤੇ ਇਹ ਖਬਰ ਦਿੰਦਾ ਰਿਹਾ, ਠੀਕ ਹੈ। ਇਹ ਤਜਜ਼ੀਆ ਦਿੰਦਾ ਰਿਹਾ, ਇਹ ਤਬਸਰਾ ਦਿੰਦਾ ਰਿਹਾ। ਜੀ ਤੇ ਜਦੋਂ ਇਹ ਆ ਗਏ ਨੇ ਸੇਠਾਂ ਦੇ ਹੱਥ ਦੇ ਵਿੱਚ, ਹੂੰ। ਹੁਣ ਮੈਂ ਨਾਂ ਨਹੀਂ ਲੈਂਦਾ, ਹੂੰ। ਲੇਕਿਨ ਤੁਸੀਂ ਕਿਸੇ ਵੀ ਚੈਨਲ ਤੇ ਹੱਥ ਰੱਖੋਗੇ ਨਾ ਤਾਂ ਉਹਦੇ ਪਿੱਛੋਂ ਇੱਕ ਸੇਠ ਨਿਕਲ ਆਏਗਾ। ਸੇਠ ਨਿਕਲੇਗਾ। ਬਿਲਕੁਲ ਠੀਕ ਹੈ। ਸੇਠ ਕਾਰੋਬਾਰ ਕਰਦਾ ਹੈ, ਧੰਦਾ ਕਰਦਾ ਹੈ, ਹੂੰ। ਉਹ ਸਹਾਫਤ ਨਹੀਂ ਕਰਦਾ। ਜੀ ਮਾਜ਼ਰਤ ਨਾਲ ਅਸੀਂ ਇੱਕ ਸੇਠ ਦੀ ਤੇ ਸਟੇਟਮੈਂਟ ਵੀ ਸੁਣ ਚੁੱਕੇ, ਭਾਈ ਮੇਰਾ ਹਾਂ। ਕਾਰੋਬਾਰ ਹੈ, ਹਾਂਜੀ ਸਹਾਫਤ। ਹਾਂ, ਸਮਝ ਗਏ ਗੱਲ? ਬਿਲਕੁਲ ਬਿਲਕੁਲ। ਸਹਾਫਤ ਬੜਾ ਇੱਕ ਪੱਕੀਜ਼ਾ ਕੰਮ, ਜੀ ਹੂੰ। ਠੀਕ ਹੈ। ਸਹਾਫੀ ਦਾ ਕੰਮ ਹੁੰਦਾ ਹੈ ਸੱਚਾਈ ਨੂੰ ਆਵਾਮ ਤੱਕ ਲੈ ਕੇ ਲੋਕਾਂ ਆਉਣਾ, ਦੇ ਸਾਹਮਣੇ ਲੈ ਕੇ ਸਾਹਮਣੇ ਲੈ ਕੇ ਆਉਣਾ, ਹੂੰ। ਔਰ ਲੋਕਾਂ ਦੇ ਸੁਲਗਦੇ ਹੋਏ ਜਿਹੜੇ ਮਸਾਇਲ ਨੇ ਉਹਨਾਂ ਨੂੰ ਉਜਾਗਰ ਕਰਨਾ। ਹੂੰ। ਠੀਕ, ਇਹ ਸਹਾਫੀ ਦਾ ਕੰਮ ਹੈ। ਬਿਲਕੁਲ। ਇਹ ਨਹੀਂ ਹੈ ਕਿ ਕਿਸੇ ਬੰਦੇ ਨੇ ਅਗਰ ਤੁਹਾਡੀ ਮੁੱਠ ਦੇ ਵਿੱਚ ਕੁਛ ਆ ਛਿਲੜ ਦੇ ਤੇ ਨੇ ਤੇ ਤੁਸੀਂ ਹੁਣ ਮੂੰਹ ਹੀ ਪਰਾਂ ਨੂੰ ਕਰਕੇ ਖਲੋ ਜਾਓ। ਜੀ ਇੱਕ ਗੱਲ ਤੇ ਹੈ ਕਿ ਇਹ ਸੇਠਾਂ ਕੋਲ ਜਾਣ ਦੀ ਵਜ੍ਹਾ ਤੋਂ ਵੀ ਮੀਡੀਆ ਕੰਪਰੋਮਾਈਜ਼ਡ ਹੋ। ਜੀ ਦੂਜੀ ਗੱਲ ਹੁਣ ਜਿਹੜੀ ਤੁਸੀਂ ਕੀਤੀ ਹੈ ਨਾ, ਉਹ ਮੈਂ ਥੋੜਾ ਜਿਹਾ ਇਹਦੇ ਵਿੱਚ ਕਰਾਂ ਕਿ ਹਰ ਦੌਰ ਦੇ ਵਿੱਚ ਜਿਹੜਾ ਉਸਤਾਦ ਹੁੰਦਾ ਨਾ, ਉਹ ਸ਼ਾਗਿਰਦ ਕੋਲੋਂ ਮੁਹਤਾਤ ਰਹਿੰਦਾ, ਹੂੰ। ਡਰਦਾ ਹੈ। ਹੂੰ। ਕਦੇ ਤੁਸੀਂ ਗੌਰ ਕਰੋ ਆਪਣੀ ਲਾਈਫ ਦੇ ਉੱਪਰ, ਤੁਹਾਨੂੰ ਯਾਦ ਹੋਏਗਾ ਕਿ ਕਿਸੇ ਉਹ ਟਿਪੀਕਲ ਉਸਤਾਦ ਕੋਲੋਂ ਕੋਈ ਗੱਲ ਗਿਆਨ ਦੀ ਪੁੱਛ ਲੈਣੀ ਨਾ, ਉਹ ਬੜੀ ਗੰਦੀ ਜੀ ਗੱਲ ਕਰਕੇ ਨਾ ਤੇ ਨਾਲ ਕਹਿੰਦਾ ਹੁੰਦਾ ਲੈ ਤੈਨੂੰ ਮੈਂ ਅੱਜ ਹੀ ਦੱਸ ਦੇ। ਹੂੰ। ਹੂੰ। ਠੀਕ ਜੀ ਫਿਰ ਜ਼ਮਾਨਾ ਆਇਆ ਰੋਸ਼ਨੀ ਦਾ, ਫਿਰ ਗੂਗਲ ਉਸਤਾਦ ਹੋਰੀ ਆ ਗਏ। ਜੀ ਉਹਨੇ ਕਿਹਾ ਭਾਈ ਮੈਂ ਨਾ ਤੁਹਾਡਾ ਰੰਗ ਵੇਖਣਾ ਨਾ ਤੁਹਾਡੀ ਵੇਖਣੀ ਨਸਲ, ਜੀ ਠੀਕ ਹੈ ਤੁਸੀਂ ਪੁੱਛੋ। ਪੁੱਛੋ ਕੀ ਪੁੱਛਣਾ ਇੱਥੋਂ ਤੱਕ ਕਿ ਤੁਸੀਂ ਗਲਤ ਸਪੈਲਿੰਗ ਲਿਖ ਕੇ ਵੀ ਪੁੱਛੋਗੇ ਨਾ ਤਾਂ ਉਹ ਸਹੀ ਕਰਕੇ ਤੁਹਾਨੂੰ ਜਵਾਬ ਦੇ ਦੇ। ਬਿਲਕੁਲ। ਯਾਨੀ ਉਹ ਗੂਗਲ ਨੇ ਉਸ ਉਸਤਾਦ ਦੀ ਮਾਰਕੀਟ ਡਾਊਨ ਕਰਤੀ। ਜੀ ਅੱਜ ਹੋ ਹੀ ਰਿਹਾ ਕਿ ਜਿਹੜੇ ਸ਼ਾਗਿਰਦ ਸਨ, ਜਿਹੜੇ ਚੇਲੇ ਸਨ ਗੁਰੂ ਦੇ, ਜੀ ਉਹ ਪੋਜੀਸ਼ਨਾਂ ਸੰਭਾਲ ਕੇ ਬੈਠੇ ਨੇ, ਤੇ ਉਹ ਜਿਹੜੇ ਉਸਤਾਦ ਸਨ ਨਾ ਟਿਪੀਕਲ ਮਾਈਂਡਡ, ਜੀ ਉਹ ਡੀਵੈਲਿਊ ਇੰਨੇ ਜ਼ਿਆਦਾ ਹੋ ਗਏ ਨੇ ਹੂੰ। ਕਿ ਹੁਣ ਉਹ ਆਪਣੇ ਚੇਲਿਆਂ ਨੂੰ ਫੋਨ ਕਰਕੇ ਕਹਿੰਦੇ ਨੇ ਯਾਰ ਕਿਤੇ ਸਾਡੇ ਵਾਸਤੇ ਵੀ ਨੌਕਰੀ ਲੱਭੋ। ਠੀਕ ਹੈ। ਉਹ ਚੇਲੇ ਅੱਗੋਂ ਵਾਲਾ ਕੀ ਕਹਿੰਦੇ ਨੇ, ਉਸਤਾਦ ਜੀ ਤੁਹਾਡਾ ਸਾਫਟਵੇਅਰ ਜਿਹੜਾ ਨਾ ਆਊਟਡੇਟਡ ਹੋ ਗਿਆ, ਪੁਰਾਣਾ। ਲਿਹਾਜ਼ਾ ਇਹ ਮਿਹਰਬਾਨੀ ਤੁਹਾਡੇ ਵਾਸਤੇ ਵੈਕੈਂਸੀ ਕੋਈ। ਹੂੰ। ਸੋ ਰਾਈਟ ਨਾਓ ਇਸ ਟਾਈਮ ਜਿਹੜੀ ਪੋਜੀਸ਼ਨ ਬਣੀ ਪਈ ਹੈ ਮੀਡੀਆ ਦੀ, ਉਹ ਜੀ ਸੋਸ਼ਲ ਮੀਡੀਆ ਨੇ ਬੇਸਿਕਲੀ ਉਸ ਚੇਲੇ ਦਾ ਹੀ ਕਿਰਦਾਰ ਅਦਾ ਕੀਤਾ ਸਹੀ ਹੈ। ਕਿ ਸੋਸ਼ਲ ਮੀਡੀਆ ਇੱਕ ਬਹਾਦਰ ਸੀ, ਹੂੰ। ਦਲੇਰ ਸੀ, ਠੀਕ ਹੈ। ਉਹਨੇ ਉਸਤਾਦ ਹੋਰੀ ਜਿਹੜੇ ਮੀਡੀਆ ਵਾਲੇ ਉਸਤਾਦ ਸਨ, ਜਿਹੜੇ ਸੋ ਕਾਰਡ ਦਾਨਸ਼ਵਰ ਜਿਨ੍ਹਾਂ ਨੂੰ ਅਸੀਂ ਪੜ੍ਹ ਕੇ ਜਵਾਨ ਹੋ ਗਏ, ਜੀ ਤੇ ਹੁਣ ਜਦੋਂ ਅਸੀਂ ਉਹਨਾਂ ਦੇ ਚਿਹਰੇ ਦੇਖਦੇ ਸਾਨੂੰ ਆਪਣੇ ਆਪ ਤੇ ਗੁੱਸਾ ਆਉਂਦਾ ਹੂੰ। ਯਾਰ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਅਸੀਂ ਆਈਡੀਅਲਾਈਜ਼ ਕਰਦੇ ਹੁੰਦੇ ਸੀ, ਜੀ ਜੀ ਇਹ ਉਹ ਲੋਕ ਨੇ ਜਿਹੜੇ ਗਿਆਨ ਵੰਡਦੇ ਹੁੰਦੇ ਸੀ। ਬਿਲਕੁਲ ਐਸਾ ਹੀ। ਅੱਜ ਇਹਨਾਂ ਦੇ ਸਾਹਮਣੇ ਜ਼ੁਲਮ ਹੁੰਦਾ, ਅੱਜ ਇਹਨਾਂ ਦੇ ਸਾਹਮਣੇ ਜ਼ਬਰ ਹੁੰਦਾ, ਅੱਜ ਇਹਨਾਂ ਦੇ ਸਾਹਮਣੇ ਇਸਤਹਿਸਾਲ ਹੁੰਦਾ, ਇਹ ਚੁੱਪ ਕਿਉਂ ਵੱਟ ਕੇ ਬਹਿ ਜਾਣ? ਤੇ ਜੇ ਕੋਈ ਸਾਡੇ ਜੈਸਾ ਸ਼ਾਗਿਰਦ ਜਾਂ ਚੇਲਾ ਮਤਲਬ ਕਿਸੇ
ਪਲੇਟਫਾਰਮ ਦੇ ਉੱਤੇ, ਸੋਸ਼ਲ ਮੀਡੀਆ ਦੇ ਕਿਸੇ ਪਲੇਟਫਾਰਮ ਦੇ ਉੱਪਰ ਕੋਈ ਗੱਲ ਕਰਦੇ ਤੇ ਇਹਨਾਂ ਨੂੰ ਏਡੀਆਂ ਮਿਰਚਾਂ ਕਿਉਂ ਲੱਗਦੀਆਂ? ਜੀ ਬਿਲਕੁਲ। ਬੇਸਿਕਲੀ ਮਿਰਚਾਂ ਇਸ ਵਾਸਤੇ ਲੱਗਦੀਆਂ ਨੇ ਕਿ ਉਹਨਾਂ ਨੂੰ ਖਦਸ਼ਾ ਹੈ ਕਿ ਸਾਡਾ ਸੌਫਟਵੇਅਰ ਵੀ ਆਊਟਡੇਟਡ ਹੋਣ ਵਾਲਾ ਹੈ। ਔਰ ਇਹੀ ਵਜ੍ਹਾ ਹੈ ਕਿ ਤੁਸੀਂ ਅੱਜ ਦੇਖੋਗੇ ਭੱਟੀ ਸਾਹਿਬ ਕਿ ਮੀਡੀਆ ਦੀ ਮੱਤ ਵੱਜ ਗਈ ਜੀ। ਇਸ ਟਾਈਮ ਜਿਹੜਾ ਤੁਹਾਡਾ ਯੂਟਿਊਬਰ ਹੈ ਜੀ ਉਹ ਤੁਹਾਡੇ ਮੀਡੀਆ ਨਾਲੋਂ ਜ਼ਿਆਦਾ ਦੇਖਿਆ ਜਾਂਦਾ। ਬਿਲਕੁਲ ਐਸਾ ਹੀ ਹੈ। ਠੀਕ ਹੈ, ਤੁਹਾਡੀ ਅਖਬਾਰ ਨਾਲੋਂ ਜ਼ਿਆਦਾ ਟਵਿੱਟਰ ਤੇ ਲੋਕ ਬੈਠੇ ਨੇ। ਬਿਲਕੁਲ। ਠੀਕ ਹੈ, ਤੁਹਾਡੇ ਪ੍ਰੋਫੈਸ਼ਨਲਸ ਅਗਰ ਜਿਹੜੇ ਨੇ ਉਹ ਅਖਬਾਰਾਂ 'ਚ ਜਾ ਕੇ ਇਸ਼ਤਿਹਾਰ ਨਹੀਂ ਪੜ੍ਹਦੇ, ਜੀ ਉਹ ਲਿੰਕਡਇਨ ਦੇ ਉੱਪਰ ਜਾ ਕੇ ਵੇਖਦੇ ਨੇ। ਪੂਰੀ ਦੁਨੀਆ ਦੇ ਵਿੱਚ ਆਪਣੀ ਜੌਬ ਡਾਇਰੈਕਟ ਅਪਲਾਈ ਕਰ ਲੈਂਦੇ। ਇਹ ਸੋਸ਼ਲ ਮੀਡੀਆ। ਬਿਲਕੁਲ। ਠੀਕ ਹੈ, ਇਸੇ ਤਰ੍ਹਾਂ ਹੀ ਅਗਰ ਤੁਸੀਂ ਆ ਜਾਓ ਕਮਾਈ ਦੇ ਵੱਲ ਜੀ ਤੇ ਸੋਸ਼ਲ ਮੀਡੀਆ ਦਾ ਇਨਫਲੂਐਂਸਰ ਭਾਵੇਂ ਬਲਾਗਰ ਹੈ, ਤੁਸੀਂ ਦੇਖੋ ਨਾ, ਮੈਂ ਅਖਬਾਰ ਦੀ ਗੱਲ ਕਰ ਲਾਂ। ਜੀ ਅਖਬਾਰ ਵਾਲਾ ਕਾਲਮ ਨਵੀਸ ਵਿਚਾਰਾ ਉਹ ਹੀ ਕਿਤੇ ਮਹੀਨੇ ਦਾ 5000 ਉਹਨੂੰ, ਉਹ ਨਾਮ ਹੀ ਬੜਾ ਅਜੀਬ ਜਿਹਾ, ਉਰਦੂ ਚ ਬੜਾ ਅਦਬੀ ਜਿਹਾ ਨਾਂ ਰੱਖਿਆ ਹੁੰਦਾ ਸੀ। ਠੀਕ ਹੈ, ਉਹਨੂੰ ਨਜ਼ਰਾਨਾ ਕੁਝ ਕਹਿ ਦਿੰਦੇ ਸਨ। ਠੀਕ ਹੈ, ਕੋਈ ਖਿਦਮਤ ਦਾ ਨਾਂ ਦੇ ਦਿੰਦੇ ਸੀ, ਜੀ ਨਹੀਂ ਤੁਹਾਡੀ ਖਿਦਮਤ ਕਰ ਰਹੇ ਹਾਂ। ਕੋਈ ਵਜ਼ੀਫੇ ਦਾ ਨਾਂ ਦੇ ਦਿੰਦਾ ਸੀ, ਕੋਈ ਕੁਝ। ਠੀਕ ਹੈ, ਪ੍ਰੋਪਰ ਨੌਕਰੀ ਵੀ ਨਹੀਂ ਯਾਰ। ਠੀਕ ਹੈ, ਜਦਕਿ ਅੱਜ ਦੇ ਦੌਰ ਦੇ ਵਿੱਚ ਜਿਹੜਾ ਆਮ ਬਲਾਗਰ ਹੈ, ਜਿਹੜਾ ਲਿਖਦਾ ਹੈ ਕਿਸੇ ਵੀ ਵੈਬਸਾਈਟ ਦੇ ਉੱਪਰ, ਉਹਦੇ ਵਿੱਚ ਬਹੁਤ ਸਾਰੀ ਵੈਬਸਾਈਟ ਹੈ ਜੀ, ਉਹ ਲੱਖਾਂ ਰੁਪਇਆ ਕਮਾ ਰਿਹਾ। ਵਲੌਗਰ ਜਿਹੜਾ ਵੀਡੀਓ ਬਣਾਉਂਦਾ ਜੀ, ਉਹ ਭਾਵੇਂ ਟਿਕਟੋਕ ਤੇ ਬੈਠਾ ਹੈ, ਭਾਵੇਂ ਯੂਟਿਊਬ ਤੇ ਬੈਠਾ ਹੈ, ਫੇਸਬੁੱਕ ਤੇ ਬੈਠਾ ਹੈ, ਉਹ ਲੱਖਾਂ ਰੁਪਇਆ ਕਮਾ ਰਿਹਾ। ਰਹੀ ਸਹੀ ਕਸਰ ਇਹ ਹੋ ਗਈ ਏ, ਹੁਣ ਅਗਲਾ ਦੌਰ ਆਉਣ ਵਾਲਾ ਜੇ, ਅਸੀਂ ਤੇ ਮੀਡੀਆ ਤੇ ਰਹਿੰਦੇ ਆ, ਦੁਕਾਨਾਂ ਵੀ ਮੁੱਕਦੀਆਂ ਨਜ਼ਰ ਆਉਣ। ਠੀਕ ਹੈ, ਹੁਣ ਕਿਸੇ ਸਿਆਣੇ ਨੇ, ਕਿਸੇ ਜ਼ਮਾਨੇ 'ਚ ਕਿਸੇ ਸਿਆਣੇ ਨੇ ਕਿਹਾ ਹੈ ਨਾ ਕਿ ਕੈਮਰੇ ਦੀ ਤਾਕਤ ਬੰਦੂਕ ਨਾਲੋਂ ਜ਼ਿਆਦਾ ਹੋਏਗੀ। ਉਹ ਸਾਬਤ ਹੋ ਗਈ। ਹੁਣ ਕਿਸੇ ਸਿਆਣੇ ਨੇ ਅਗਲੀ ਗੱਲ ਕੀਤੀ, ਪਤਾ ਨਹੀਂ ਕੌਣ ਸਿਆਣਾ ਜੀ, ਉਹਨੇ ਕਿਹਾ ਭਾਜੀ ਆਉਣ ਵਾਲਾ ਦੌਰ ਜਿਹੜਾ ਨਾ, ਆਉਣ ਵਾਲਾ ਦੌਰ ਉਹ ਹੀ ਦੁਕਾਨ ਚੱਲਣੀ ਹੈ ਜਿਹੜੀ ਆਨਲਾਈਨ ਹੈ, ਜਿਹੜੀ ਆਫਲਾਈਨ ਹੋਈ ਉਹ ਪੱਕੀ ਆਫਲਾਈਨ ਹੋਈ। ਸੋ ਲਿਹਾਜ਼ਾ ਉਹ ਬੇਸਿਕਲੀ ਹੋ ਹੀ ਰਿਹਾ ਇਸ ਟਾਈਮ। ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨਾ ਚਾਹ ਰਿਹਾ, ਮੀਡੀਆ ਦੇ ਵਿੱਚ ਜਿਹੜੇ ਬੜੇ ਬੜੇ ਆਪਣੇ ਆਪ ਨੂੰ ਤੁਰਮ ਖਾਨ ਸਮਝਦੇ ਸੀ, ਉਹਨਾਂ ਨੂੰ ਆਪਣੀਆਂ ਦੁਕਾਨਾਂ ਬੰਦ ਹੋਣੀਆਂ ਨਜ਼ਰ ਆ ਰਹੀਆਂ। ਇੱਕ ਤੇ ਇਹ ਕਿ ਉਹਨਾਂ ਨੇ ਆਪਣੇ ਆਪ ਨੂੰ, ਮੁਫਾਹਮਤ ਦਾ ਨਹੀਂ ਮੈਂ ਕਹਾਂਗਾ, ਮੁਫਾਹਮਤ ਲਫ਼ਜ਼ ਅੱਛਾ, ਉਹਨਾਂ ਨੇ ਆਪਣੀ ਜ਼ਰ ਦੀ ਹਵਸ ਦੇ ਵਿੱਚ, ਦੌਲਤ ਦੀ ਹਵਸ ਦੇ ਵਿੱਚ, ਆਪਣੇ ਜ਼ਮੀਰ ਵਿੱਚ, ਠੀਕ ਹੈ, ਔਰ ਸੱਚੀ ਬਾਤ ਵਿੱਚ ਯਾਰ ਤੁਹਾਡੇ ਸਾਹਮਣੇ ਜ਼ਿਆਦਤੀ ਹੋ ਰਹੀ ਹੋਏ ਔਰ ਤੁਸੀਂ ਚੁੱਪ ਹੋਵੋ ਤੇ ਇਹਦਾ ਮਤਲਬ ਕੀ? ਤੁਹਾਡੇ ਵਕਤ ਦਾ ਹੁਕਮਰਾਨ ਹੋਏ ਜਾਂ ਕੋਈ ਵੀ ਬਾਅਸਰ ਬੰਦਾ ਹੈ, ਉਹ ਅਗਰ ਤੁਹਾਡੇ ਤੇ ਅਸਰਅੰਦਾਜ਼ ਹੋ ਰਿਹਾ, ਤੁਹਾਡੇ ਤੇ ਪ੍ਰੈਸ਼ਰ ਪਾ ਕੇ ਤੁਹਾਡੇ ਕੋਲ ਕੰਮ ਲੈ ਰਿਹਾ, ਚਲੋ ਪ੍ਰੈਸ਼ਰ ਦੀ ਹੱਦ ਤੱਕ ਸਮਝ ਆਉਂਦੀ ਕਿ ਤੁਸੀਂ ਠੀਕ ਜੀ, ਲੇਕਿਨ ਤੁਸੀਂ ਖੁਦ ਪੇਸ਼ ਹੋ ਕੇ ਉਹਨਾਂ ਨਾਲ ਮਾਮਲਾਤ ਕਰਕੇ ਜੀ ਜਿਹੜਾ ਤੁਹਾਡਾ ਕੰਮ ਹੈ ਉਹਦੇ ਬਿਲਕੁਲ ਆਪੋਜ਼ਿਟ ਕੰਮ ਕਰੋ ਜੀ, ਤੇ ਫਿਰ ਤੁਸੀਂ ਸਾਫਤ ਨਹੀਂ ਕਰ ਰਹੇ, ਕੁਝ ਹੋਰ ਕਰ ਰਹੇ ਜੀ। ਗੱਲ ਸਮਝ ਰਹੇ? ਜਾਇਜ਼ ਔਰ ਨਜਾਇਜ਼ ਦੇ ਵਿੱਚ ਸਿਰਫ ਇੱਕ ਨੁਕਤੇ ਦਾ ਫਰਕ ਹੈ। ਬਿਲਕੁਲ। ਉਹ ਨੁਕਤਾ ਜਦੋਂ ਆ ਜਾਂਦਾ ਨਾ ਵਿੱਚ ਤਾਂ ਨਜਾਇਜ਼ ਹੋ ਜਾਂਦਾ, ਵਰਨਾ ਉਹ ਜਾਇਜ਼ ਹੀ ਹੁੰਦਾ। ਸੋ ਕਹਾਣੀ ਇਹ ਵੀ ਕਿ ਇਹਨਾਂ ਲੋਕਾਂ ਨੇ ਜਾਇਜ਼ ਨੂੰ ਨਜਾਇਜ਼ ਕੀਤਾ, ਤੇ ਜਦੋਂ ਨਜਾਇਜ਼ ਕੀਤਾ ਨਾ ਤੇ ਫਿਰ ਲੋਕ ਤਾਂ ਉਹ ਸੁਣਨਾ ਚਾਹੁੰਦੇ ਨੇ ਨਾ ਜਿਹੜਾ ਸੱਚ ਜੀ। ਸੱਚ ਫਿਰ ਜਿੱਥੋਂ ਲੱਭਦਾ ਲੋਕ ਸੁਣਦੇ ਨੇ। ਠੀਕ ਹੈ। ਦੂਸਰੀ ਬਾਤ ਇਹ ਕਿ ਪਹਿਲਾਂ ਮੈਨੂੰ ਯਾਦ ਹੈ ਅਸੀਂ ਕਾਲਮ ਸ਼ਾਲਮ ਲਿਖਦੇ ਸੀ ਨਾ ਅਖਬਾਰਾਂ ਦੇ ਵਿੱਚ ਜੀ, ਤੇ ਉਹ ਡਾਕ ਦੇ ਵਿੱਚ ਪਾਣਾ ਜੀ, ਠੀਕ ਹੈ, ਅੱਗੇ ਉਹਨਾਂ ਦੀ ਮਿਹਰਬਾਨੀ ਜੋ ਉਹਨਾਂ ਖੋਲ ਲੈਣਾ ਤੇ ਨਹੀਂ। ਤੇ ਅੱਜ ਮੈਂ ਤੁਹਾਨੂੰ ਤਾਜ਼ੀ ਗੱਲ ਦੱਸਦਾ, ਮੈਂ ਸਵੇਰੇ ਆਣ ਡਿਆ ਹਾਂ ਤੇ ਡਰਾਈਵ ਕਰ ਰਿਹਾ ਹਾਂ ਤੇ ਮੈਂ ਨਾ ਥੋੜਾ ਜਿਹਾ ਨਾ ਰੇਡੀਓ ਨੂੰ ਟਿਊਨ ਕੀਤਾ ਜੀ, ਠੀਕ ਹੈ। ਇਹ ਹੁਣ ਗੱਲ ਦੇ ਵਿੱਚੋਂ ਗੱਲ ਨਿਕਲ ਆਈ ਜੀ, ਪ੍ਰੋਗਰਾਮ ਦਾ ਨਾਂ ਸੀ ਤੇ ਉਹਦੇ ਵਿੱਚ ਸਵਾਲ ਕੀ ਸੀ ਜੀ, आपके सवाल और जवाब, ठीक है, करानो सुन्नत की रोशनी जी। ਹੁਣ ਤੁਸੀਂ ਸੋਚੋ ਜਦੋਂ ਸਵਾਲ ਤੇ ਇਹਦਾ ਮਤਲਬ ਹੈ ਕੋਈ 2-4 ਸਵਾਲ ਤੇ ਕਮ ਸੇ ਕਮ ਹੋਣੇ ਚਾਹੀਦੇ। ਬਿਲਕੁਲ। ਇੱਕ ਹੀ ਸਵਾਲ ਸੀ ਤੇ ਕੋਈ ਅੱਧੇ ਘੰਟੇ ਦਾ ਜਵਾਬ ਸੀ, ਕਹਾਣੀ ਮੁੱਕ ਗਈ। ਉਹ ਸਵਾਲ ਵੀ ਪਲਾਂਟਡ ਸੀ ਤੇ ਜਵਾਬ ਵੀ ਪਲਾਂਟਡ। ਉੱਥੇ ਮੀਡੀਆ ਨੂੰ ਕੌਣ ਸੁਣੇਗਾ? ਮੈਂ ਕਈਆਂ ਸਾਲਾਂ ਬਾਅਦ ਰੇਡੀਓ ਟਿਊਨ ਕੀਤਾ, ਮੈਂ ਸਿੱਧੀ ਤੁਹਾਨੂੰ ਗੱਲ ਦੱਸਾਂ, ਉਸ ਤੋਂ ਬਾਅਦ ਜਦੋਂ ਮੈਂ ਸਵਿਚ ਆਫ ਕੀਤਾ ਮੈਂ ਫਿਰ ਆਪਣੇ ਕੰਮ ਹੀ ਲਾ ਗਿਆ, ਮੈਂ ਕਿਹਾ ਇਹਨੂੰ ਰਹਿਣ ਦਿਓ, ਠੀਕ ਹੈ। ਸੋ ਜਦ ਤੱਕ ਤੁਸੀਂ ਅੱਧਾ ਸੱਚ ਲੋਕਾਂ ਨੂੰ ਦੱਸੋਗੇ ਜਾਂ ਤੁਸੀਂ ਝੂਠ ਬੋਲੋਗੇ, ਤੁਸੀਂ ਪ੍ਰੋਪੇਗੈਂਡਾ ਦਾ ਸ਼ਿਕਾਰ ਹੋਵੋਗੇ ਜਾਂ ਪ੍ਰੋਪੇਗੈਂਡਾ ਕਰੋਗੇ, ਤੁਸੀਂ ਸਾਫ਼ ਹੀ ਨਹੀਂ ਹੋ। ਆਮ ਸੌਰੀ, ਤੁਸੀਂ ਇਨਫਲੂਐਂਸ ਕਰ ਰਹੇ ਹੋ ਸੋਸਾਇਟੀ ਨੂੰ, ਲੇਕਿਨ ਕਿਸੇ ਹੱਦ ਤੱਕ। ਦੂਸਰੀ ਬਾਤ ਇਹ ਕਿ ਪਹਿਲੇ ਜਦੋਂ ਚੈਨਲ ਸਨ ਨਾ ਉਹ ਵਨ ਵੇ ਟ੍ਰੈਫਿਕ ਸੀ ਜੀ। ਮਸਾਂ ਇੱਕ ਸਵਾਲ ਹੋ ਰਿਹਾ, ਉੱਥੇ ਐਂਕਰ ਸਵਾਲ ਕਰ ਰਿਹਾ, ਮੇਜ਼ਬਾਨ ਜਵਾਬ ਦੇ ਰਿਹਾ, ਤੁਹਾਡੇ ਕੋਲ ਕੋਈ ਚੁਆਇਸ ਹੀ ਨਹੀਂ, ਤੁਹਾਡੀ ਮਜਬੂਰੀ ਉਹਦੀ ਵੀ ਸੁਣਨੀ ਤੇ ਉਹਦੀ ਵੀ ਸੁਣਨੀ। ਬਿਲਕੁਲ। ਹੁਣ ਭਾਈ ਸੋਸ਼ਲ ਮੀਡੀਆ ਤੇ ਕੋਈ ਬੜਾ ਗਿਆਨੀ ਆਦਮੀ ਹੋਏ ਨਾ, ਗਿਆਨ ਵੰਡ ਕੇ ਜਾਏ ਕਿੱਥੇ ਜੀ। ਸਵਾਲ ਅਗਲਾ ਅਗਰ ਗਲਤ ਹੋਏਗਾ ਉੱਥੇ ਹੀ ਥੱਲੇ ਲੈਣ ਲੱਗ ਜਾਂਦੀ, ਉੱਥੇ ਲੱਗ ਜਾਂਦੀ ਹੈ ਬਿਲਕੁਲ, ਭਾਈ ਇਹ ਤੂੰ ਗਲਤ ਗੱਲ ਕੀਤੀ। ਸੋ ਇਹ ਜਿਹੜਾ ਦੌਰ ਹੈ ਨਾ ਰੋਸ਼ਨੀ ਦਾ ਦੌਰ, ਮੈਨੂੰ ਰੋਸ਼ਨੀ ਦਾ ਦੌਰ,
ਰੋਸ਼ਨੀ ਦੇ ਦੌਰ ਦੇ ਵਿੱਚ ਗਲਤ ਚੀਜ਼ਾਂ ਵੀ ਹੁੰਦੀਆਂ। ਜਦੋਂ ਇਨਫੋਰਮੇਸ਼ਨ ਦਾ ਫਲੋ ਹੀ ਇੰਨਾ ਜ਼ਿਆਦਾ ਹੈ, ਡੈਫੀਨੇਟਲੀ ਗਲਤ ਇਨਫੋਰਮੇਸ਼ਨ ਵੀ ਆਏਗੀ, ਠੀਕ ਹਾਂਜੀ ਵੀ ਆਏਗੀ। ਬਿਲਕੁਲ। ਲੇਕਿਨ ਇਹਦੇ ਵਿੱਚ ਅਗਰ ਤੁਸੀਂ ਪੋਜ਼ਿਟਿਵ ਕਿਰਦਾਰ ਐਜ਼ ਅ ਮੀਡੀਆ ਕਰਦੇ ਰਹਿੰਦੇ ਹੂੰ। ਤੇ ਸ਼ਾਇਦ ਤੁਹਾਡਾ ਵਜੂਦ ਕਾਇਮ ਰਹਿੰਦਾ। ਕਾਇਮ ਰਹਿੰਦਾ। ਲੇਕਿਨ ਹਕੀਕਤ ਬਾਤ ਇਹ ਹੈ ਕਿ ਇਸ ਟਾਈਮ ਮੀਡੀਆ ਦਾ ਵਜੂਦ ਖਤਰੇ 'ਚ, ਜਿਸ ਨੂੰ ਭਾਂਪਦਿਆਂ ਹੋਇਆ ਉਹ ਇੱਧਰ ਉੱਧਰ ਦੀਆਂ ਮਾਰਦੇ ਨੇ ਤੇ ਤੁਹਾਡੇ ਜੈਸੇ ਲੋਕ ਫਿਰ ਮਹਿਸੂਸ ਕਰਦੇ ਨੇ ਕਿ ਯਾਰ ਇਹ ਹੋ ਕੀ ਰਿਹਾ। ਦੇਖੋ ਅਗਰ ਇਹ ਜਿਹੜਾ ਮੀਡੀਆ ਵਾ ਨਾ, ਇਹ ਹਾਂ ਇਹਦੇ ਕੋਲ ਇੱਕ ਟਾਈਮ ਆਇਆ, ਇੱਕ ਟਾਈਮ ਤੱਕ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਸਾਡੀ ਮਜਬੂਰੀ ਸੀ, ਉਹ ਜੋ ਵੀ ਬੋਲਣ ਇਹ ਵੀ ਬੋਲੇ ਅਸੀਂ ਸੁਣਨਾ ਤੇ ਉਹਦੀ ਵੀ ਸੁਣਨੀ ਹੈ। ਲੇਕਿਨ ਉਸ ਤੋਂ ਬਾਅਦ ਇੱਕ ਟਾਈਮ ਆਇਆ ਕਿ ਇਹ ਮੀਡੀਆ ਅਗਰ ਆਪਣੀ ਸੰਮਤ ਨੂੰ ਦਰੁਸਤ ਰੱਖਦਾ ਤੇ ਅੱਜ ਵੀ ਇਹਦਾ ਬਟ ਸਭ ਹੁਣ ਵੀ ਕਰ ਸਕਦੇ। ਦੇਖੋ ਇੰਟਰਨੈਸ਼ਨਲ ਲੈਵਲ ਤੇ ਦੇਖੋ ਨਾ, ਹਾਂ ਕਿ BBC ਨੂੰ ਅੱਜ ਤੋਂ 20 ਸਾਲ ਪਹਿਲਾਂ ਸੁਣਦੇ ਹੋ ਤੇ ਤਾਂ ਵੀ ਮਜ਼ਾ ਸੀ, ਅੱਜ ਸੁਣੋ ਅੱਜ ਵੀ ਇਹ ਨਹੀਂ ਹੋ ਸਕਦਾ। ਮੁਸਤਨਦ ਚੀਜ਼ ਆ ਬਿਲਕੁਲ। ਤੁਸੀਂ ਉਹਨਾਂ ਦੇ ਕੋਈ ਜਰੀਦੇ ਨੇ ਜਿਹੜੇ ਵਾਲ ਸਟਰੀਟ ਜਰਨਲ ਅੱਗੇ ਪਿੱਛੇ ਜਿਹੜੇ ਵੀ ਕੋਈ ਉਹਨਾਂ ਦਾ ਇੱਕ ਮਿਆਰ ਹੈ। ਯਕੀਨ ਕਰੋ ਤੁਸੀਂ ਕਿ ਕਦੀ ਇਤਫਾਕ ਹੋ ਜਾਂਦਾ ਨਾ ਕਿਤੇ। ਔਰ ਮੈਂ ਇੱਕ ਬੜੀ ਤੁਹਾਨੂੰ ਮਜ਼ੇ ਦੀ ਗੱਲ ਦੱਸਣ ਲੱਗਾ ਕਿ ਮੇਰੇ ਜੈਸਾ ਬੰਦਾ, ਠੀਕ ਆ, ਅਸੀਂ ਹਾਲਾਂਕਿ ਮੈਂ ਸਮਝਦਾ ਚੀਜ਼ਾਂ ਨੂੰ ਬੜੇ ਠੰਡੇ ਤਰੀਕੇ ਦੇ ਨਾਲ ਵੇਖੀਦਾ, ਪਰ ਮੈਂ ਇਸ ਮੀਡੀਆ ਦਾ ਜਿਹੜਾ ਮੌਜੂਦਾ ਮੀਡੀਆ ਵਾ ਇਹਨੂੰ ਮਤਲਬ ਟੌਮ ਐਂਡ ਜੈਰੀ ਤੋਂ ਜ਼ਿਆਦਾ ਅਹਿਮੀਅਤ ਨਹੀਂ ਦਿੰਦਾ। ਹਾਂਜੀ ਹੈ, ਸੱਚ ਗੱਲ ਕਹਿ ਰਿਹਾ। ਔਰ ਮੈਂ ਪ੍ਰੈਫਰ ਕਰਨਾ, ਅਗਰ ਮੇਰੇ ਕੋਲ ਕਦੀ ਟਾਈਮ ਹੋਏ ਨਾ, ਮੈਂ ਕਾਰਟੂਨ ਦੇਖਣਾ ਬੱਚਿਆਂ ਬੜੀ ਗੱਲ ਤੁਸੀਂ ਕਦੇ ਗੌਰ ਕੀਤਾ? ਚਲੋ ਇਸੇ ਗੱਲ ਤੇ ਅਸੀਂ ਆਪਣੀ ਗੱਲ ਮੁਕਾਉਂਦੇ ਹਾਂ। 11 ਵਜੇ ਜਿੰਨੇ ਵੀ ਨਿਊਜ਼ ਚੈਨਲ ਉੱਥੇ ਉਹ ਹੱਸਣ ਖੇਡਣ ਵਾਲਾ ਪ੍ਰੋਗਰਾਮ ਸਭ ਤੋਂ ਜ਼ਿਆਦਾ ਕਿਉਂ ਚੱਲਦਾ? ਸਮਝ ਤੇ ਤੁਹਾਨੂੰ ਲੱਗ ਗਈ। ਬਿਲਕੁਲ। ਉਹ ਭਾਈ ਅਫਤਾਬ ਨੇ ਸ਼ੁਰੂ ਕੀਤਾ ਸੀ। ਬਿਲਕੁਲ ਐਵੇਂ ਹੀ। ਬਿਲਕੁਲ। ਉਹ ਹੁੰਦਾ ਕਿੱਥੇ ਦਾ ਕਿੱਥੇ ਕੰਮ ਚੱਲਦਾ। ਉਹ ਬਿਲਕੁਲ ਐਸਾ ਹੀ। ਸਮਝੇ? ਇਹਦਾ ਮਤਲਬ ਇਹ ਵੇ ਕਿ ਤੁਹਾਡੇ ਜਿਹੜੇ 12 ਘੰਟੇ ਨੇ ਨਾ ਨਿਊਜ਼ ਚੈਨਲ ਵਾਲਿਆਂ ਦੇ, ਉਹਦੇ ਵਿੱਚ 1 ਘੰਟਾ ਜਿਹਦੇ 'ਚ ਲੋਕ ਹੱਸਣਾ ਚਾਹੁੰਦੇ ਨੇ, ਉਹੀ ਵੇਖਣਾ ਚਾਹੁੰਦੇ ਨੇ, ਬਾਕੀ ਤੁਹਾਨੂੰ ਸੁਣਨਾ ਹੀ ਨਹੀਂ ਚਾਹੁੰਦੇ। ਹਾਂ ਬਿਲਕੁਲ। ਇੰਨੀ ਗੱਲ। ਸਾਰੇ ਚੈਨਲ ਹੀ ਸਾਰੇ ਸੇਮ ਉਸੇ ਪੈਟਰਨ ਤੇ ਆ ਗਏ। ਵਜ੍ਹਾ ਉਹਦੀ ਜ਼ਰੂਰਤ ਮਹਿਸੂਸ ਕੀਤੀ ਕਿ ਭਾਈ ਇਹਨੂੰ ਵੇਂਦਾ ਕੋਈ ਨਹੀਂ ਹੁਣ। ਠੀਕ ਹੈ। ਅੱਜ ਵੀ ਤੁਸੀਂ ਅਗਰ ਖਬਰਾਂ ਜੈਨੂਇਨਲੀ ਖਬਰਾਂ, ਤੁਸੀਂ ਖਬਰ ਕੀ ਦੇ ਰਹੇ ਹੁੰਦੇ? ਯਾਨੀ ਜਿਹਨੂੰ ਅਸੀਂ ਯੈਲੋ ਜਰਨਲਿਜ਼ਮ ਕਹਿੰਦੇ ਆ, ਉਹ ਤੁਹਾਡੀ ਟੌਪ ਹੈਡਲਾਈਨ ਹੁੰਦੀ। ਬਿਲਕੁਲ। ਜਿਹੜੀ ਕਿ ਆਣੀ ਨਹੀਂ ਚਾਹੀਦੀ ਉੱਥੇ। ਬਿਲਕੁਲ। ਜਿਸ ਖਬਰ ਦਾ ਵਜੂਦ ਹੀ ਕੋਈ ਨਹੀਂ, ਜਿਹਦੇ ਨਾਲ ਮਤਲਬ ਕਿ ਕੋਈ ਕਿਸੇ ਨੂੰ ਇੰਟਰਸਟ ਹੀ ਨਹੀਂ ਹੈ, ਉਹ ਹੈਡਲਾਈਨ ਤੇ ਚੱਲ ਰਹੀ ਹੁੰਦੀ। ਸਾਡੇ ਇੱਕ ਬਜ਼ੁਰਗ ਪ੍ਰੋਫੈਸਰ ਸਨ ਨਾ, ਕਹਿੰਦੇ ਮੇਰਾ ਬੜਾ ਦਿਲ ਦੁਖਣਾ, ਮੈਂ ਜੀਓ ਵਾਲਿਆਂ ਦੇ ਦਫ਼ਤਰ ਫੋਨ ਖੜਕਾ ਦੇਣਾ, ਯਾਰ ਆ ਕੰਦੀਲ ਬਲੋਚ ਹੈਡਲਾਈਨ ਕਿਵੇਂ ਹੋ ਸਕਦੀ? ਉਹਨਾਂ ਕਹਿਣਾ ਬਾਬਾ ਜੀ ਤੁਹਾਡੇ ਜ਼ਮਾਨੇ ਦੀ ਸਾਫਤ ਜਿਹੜੀ ਹੈ ਨਾ ਉਹ ਹੋਰ ਸੀ। ਠੀਕ ਹੈ। ਸਾਫਤ ਦਮ ਤੋੜ ਗਈ। 100 ਗੱਲਾਂ ਜੀ। ਬਿਲਕੁਲ ਇੰਝ ਹੀ ਆ ਜੀ। ਤੇ ਪਿਆਰੇ ਵੇਖਣ ਵਾਲਿਓ, ਜੱਟ ਸਾਹਿਬ ਦੇ ਨਾਲ ਹਲਕੀ ਫੁਲਕੀ ਮੀਡੀਆ ਦੇ ਹਵਾਲੇ ਦੇ ਨਾਲ ਜਿਹੜੀ ਸਾਡੀ ਗੁਫ਼ਤਗੂ ਸੀ, ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਪਸੰਦ ਆਏਗੀ। ਔਰ ਇਹ ਜਿਹੜੇ ਅਸੀਂ ਚੰਦ ਲਫ਼ਜ਼ ਬੋਲਦੇ ਹਾਂ ਨਾ, ਅਸੀਂ ਇਹ ਸਮਝਦੇ ਹਾਂ ਕਿ ਇਹ ਸਾਡੇ ਕਰੋੜਾਂ ਜਿਹੜੇ ਨੌਜਵਾਨ ਨੇ, ਇਹ ਉਹਨਾਂ ਦੇ ਜਜ਼ਬਾਤ ਦੀ ਤਰਜਮਾਨੀ ਹੈ। ਤੇ ਦੁਨੀਆ ਦੇ ਜਿਸ ਕੋਨੇ 'ਚ ਵੀ ਰਹੋ, ਹੱਸਦੇ ਰਹੋ, ਵੱਸਦੇ ਰਹੋ, ਆਪਣਾ ਬਹੁਤ ਸਾਰਾ ਖਿਆਲ ਰੱਖੋ। ਮੈਨੂੰ ਤੇ ਮੇਰੇ ਵੀਰ ਜ਼ੁਲਫਕਾਰ ਜੱਟ ਸਾਹਿਬ ਨੂੰ ਇਜਾਜ਼ਤ ਦਿਓ। ਰੱਬ ਰੱਖਾ।